ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਤੇ ਚਰਚਾ ਕਰਨ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਐਂਟਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਕੈਨੇਡੀਅਨ ਵਿਦੇਸ਼ ਮੰਤਰੀ ਦੇ ਬਿਆਨ ਤੋਂ। ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਉਹਨਾਂ ਨੇ ਕਿਹਾ ਹੈ ਕਿ ਓਟਵਾ ਦੇ ਵਿੱਚ ਹਰਦੀਪ ਸਿੰਘ ਜਿਹੜੀ ਰਾਜਧਾਨੀ ਮਾਫ ਕਰਨਾ ਜਿਹੜੀ ਕੈਨੇਡਾ ਰਾਜਧਾਨੀ ਕੈਨੇਡਾ ਸਰਕਾਰ ਹੈ, ਉਹ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਜਿਹੜੇ ਦੋਸ਼ ਆ ਉਹਨਾਂ ਦੇ ਉੱਤੇ ਕਾਇਮ ਹੈ, ਖੜੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜੋਲੀ ਨੇ ਕਿਹਾ ਕਿ ਨਿੱਜਰ ਦੇ ਹੱਤਿਆ ਦੀ ਜਾਂਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਅਸੀਂ ਉਹਨਾਂ ਦੋਸ਼ਾਂ ਤੇ ਕਾਇਮ ਆ ਕਿ ਕੈਨੇਡੀਅਨ ਜ਼ਮੀਨ ਤੇ ਭਾਰਤੀ ਏਜੰਟਾਂ ਨੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਕੀਤੀ ਹੈ। ਉਹ ਕਹਿੰਦੇ ਕਿ ਇਹਦੀ ਆਰਸੀਐਮਪੀ ਜਾਂਚ ਕਰ ਰਹੀ ਹੈ ਤੇ ਮੈਂ ਹੋਰ ਕੋਈ ਟਿੱਪਣੀ ਨਹੀਂ ਕਰਾਂਗੀ। ਦੂਜੇ ਪਾਸੇ ਬਲਕਿ ਭਾਰਤ ਇਸ ਮਾਮਲੇ ਦੇ ਵਿੱਚ ਕੈਨੇਡਾ ਤੋਂ ਸਬੂਤ ਮੰਗ ਰਿਹਾ ਹੈ, ਪਰ ਭਾਰਤੀ ਦਾਅਵਿਆਂ ਦੇ ਮੁਤਾਬਕ ਕੈਨੇਡਾ ਨੇ ਹਾਲੇ ਕੋਈ ਸਬੂਤ ਨਹੀਂ ਦਿੱਤਾ। ਪਰ ਸਬੂਤਾਂ ਦੀ ਦੇਖੋ ਲੋੜ ਤਾਂ ਉੱਥੇ ਪੈਂਦੀ ਜਿੱਥੇ ਕੋਈ ਗੱਲ ਜਿਹੜੀ ਆ ਕੋਈ ਦੋਸ਼ ਲਾ ਕੇ ਬੰਦਾ ਭੱਜਦਾ ਹੋਵੇ। ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਗੱਲ ਸ਼ੁਰੂ ਕਿੱਥੋਂ ਹੋਈ ਸੀ? 18 ਜੂਨ ਨੂੰ ਭਾਈ ਸਾਹਿਬ ਦਾ ਕਤਲ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਦੋਸ਼ ਲਾਏ ਕਿ ਭਾਰਤ ਸਰਕਾਰ ਇਹਦੇ ਵਿੱਚ ਇਨਵੋਲਵ ਹੈ, ਭਾਰਤੀ ਏਜੰਟ ਇਹਦੇ ਵਿੱਚ ਇਨਵੋਲਵ ਨੇ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਦੋਂ ਫੜੇ ਜਾਂਦੇ ਨੇ ਕਰਨ ਬਰਾੜ ਹੋਣੀ ਤੇ ਹੋਰ ਉਹਦੇ ਨਾਲ ਦੇ ਕਮਲਪ੍ਰੀਤ ਸਿੰਘ ਤੇ ਇਹ ਸਾਰੇ ਤਿੰਨੇ ਜਾਣੇ ਜਿਹੜੇ ਫੜੇ ਜਾਂਦੇ ਨੇ, ਤਾਂ ਕਈ ਲੋਕਾਂ ਨੇ ਇਹ ਨੈਰੇਟਿਵ ਫੈਲਾਉਣਾ ਸ਼ੁਰੂ ਕਰ ਦਿੱਤਾ ਕਿ ਬਈ ਇਹ ਜਿਹੜੇ ਸਿੱਖ ਹੈ, ਸਿੱਖਾਂ ਨੇ ਸਿੱਖ ਨੂੰ ਮਾਰਿਆ, ਜਦ ਕਿ ਹਲੇ ਉਹਨਾਂ ਨੇ ਕੋਈ ਨਾ ਤਾਂ ਸਟੇਟਮੈਂਟ ਦਿੱਤੀ ਹੈ। ਕੱਲ ਉਹਨਾਂ ਦੀ ਪੇਸ਼ੀ ਸੀ, ਪੇਸ਼ੀ ਦੇ ਵਿੱਚ ਵੀ ਜੱਜ ਸਾਹਿਬ ਨੇ ਇੱਕ ਦੋ ਸਵਾਲ ਕੀਤੇ ਤੇ ਉਸ ਤੋਂ ਬਾਅਦ ਅਗਲੀ ਤਰੀਕ ਤੈਅ ਹੋ ਗਈ ਹੈ। ਦੁਬਾਰਾ ਉਹਨਾਂ ਦੀ ਪੇਸ਼ੀ ਹੋਣੀ ਹੈ, ਅਦਾਲਤੀ ਪੇਸ਼ੀ ਜਿਹੜੀ ਆ ਅਗਲੀ ਤਰੀਕ ਤੈਅ ਹੋ ਗਈ ਹੈ। ਉਹਨਾਂ ਨੇ ਹਾਲੇ ਤੱਕ ਕੁਛ ਨਹੀਂ ਕਿਹਾ ਕਿ ਅਸੀਂ ਕਿਵੇਂ ਉਹਨੂੰ ਸਾਡੇ ਕਿਉਂ ਨਿਸ਼ਾਨੇ ਤੇ ਆਇਆ ਜਾਂ ਕਿਵੇਂ ਆ। ਪਰ ਸਾਡੇ ਵਿੱਚੋਂ ਹੀ ਕੁਛ ਲੋਕ ਅਗਾਊਂ ਬਰੀ ਕਰਨ ਲੱਗ ਪੈਂਦੇ ਆ ਕੁਛ ਚੀਜ਼ਾਂ ਨੂੰ। ਜਦੋਂ ਆਪਾਂ ਸਿੱਟੇ ਤੇ ਪਹੁੰਚ ਗਏ ਤਾਂ ਆਪਾਂ ਕਹਿ ਰਹੇ ਹਾਂ ਕਿ ਬਈ ਇਹ ਉਹਨਾਂ ਦੀ ਕੋਈ ਨਿੱਜੀ ਟਸਲ ਸੀ ਜਾਂ ਕੁਛ ਸੀ। ਹਾਲੇ ਤੱਕ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਭਾਰਤੀ ਪਾਸਪੋਰਟ ਸੀਗੇ, ਉਹਨਾਂ ਦੇ ਕੋਲੇ ਭਾਰਤੀ ਪਾਸਪੋਰਟ ਸੀਗੇ ਤਾਂ ਇਹਦਾ ਮਤਲਬ ਭਾਰਤੀ ਉਹ ਨਾਗਰਿਕ ਸੀਗੇ। ਦੂਜੀ ਜਿਹੜੀ ਗੱਲ ਹੈ, ਉਹਨਾਂ ਦੇ ਜਿਹੜੇ ਪਿਛੋਕੜ ਹੈ ਉਹ ਪਿਛੋਕੜ ਦੇ ਵਿੱਚੋਂ ਕੈਨੇਡਾ ਦੇ ਵਿੱਚ ਰਹਿਣਾ, ਕੋਈ ਕੰਮਕਾਰ ਕਰਨਾ ਨਾ ਜਾਂ ਕੋਈ ਪ੍ਰੋਫੈਸ਼ਨਲ ਜੁਆਇਨ ਨਾ ਕਰਨਾ, ਤਾਂ ਉਹ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਹਾਲੇ ਤੱਕ ਆਪਾਂ ਵੀ ਖੁੱਲ੍ਹ ਕੇ ਤਾਂ ਭਾਵੇਂ ਨਹੀਂ ਕਹਿ ਸਕਦੇ ਕਿ ਇਹ ਚੀਜ਼ਾਂ ਐਂ ਵਾਪਰੀਆਂ ਜਾਂ ਐਂ ਵਾਪਰੀਆਂ, ਪਰ ਕੁਝ ਚੀਜ਼ਾਂ ਸੰਕੇਤਕ ਹੁੰਦੀਆਂ, ਕੁਝ ਇਸ਼ਾਰੇ ਹੁੰਦੇ ਜਿਹੜੇ ਤੁਹਾਨੂੰ ਫੜਨੇ ਪੈਂਦੇ ਆ, ਕੁਝ ਥਿਊਰੀਜ਼ ਹੁੰਦੀਆਂ। ਪਰ ਜਿਹੜੇ ਨੈਰੇਟਿਵ ਘੜੇ ਜਾਂਦੇ ਆ, ਨੈਰੇਟਿਵ ਲੋਕਾਂ ਦੀ ਸੋਚ ਨੂੰ ਉਸ ਪਾਸੇ ਤੋਂ ਮੋੜਾ ਲਿਜਾਣ ਖਾਤਰ ਕਿ ਉਹ ਕਿਤੇ ਸੱਚ ਵੱਲ ਨਾ ਚਲੇ ਜਾਣ, ਉਹ ਕਿਤੇ ਉਹਨਾਂ ਨੂੰ ਆਹ ਗੱਲ ਦਾ ਪਤਾ ਨਾ ਲੱਗ ਜੇ। ਇਸ ਕਰਕੇ ਨੈਰੇਟਿਵ ਤਾਂ ਕਰਕੇ ਫੈਲਾਏ ਜਾਂਦੇ ਆ ਕਿ ਦੇਖੋ ਜੀ ਪੰਜਾਬੀਆਂ ਨੇ ਪੰਜਾਬੀ ਮਾਰਿਆ, ਸਿੱਖਾਂ ਨੇ ਸਿੱਖ ਮਾਰਿਆ। ਹਾਲੇ ਤੱਕ ਉਹਨਾਂ ਨੇ ਕਿਹਾ ਹੀ ਨੀਗਾ ਕਿ ਉਹ ਬੰਦਾ ਸਿੱਖ ਸੀਗਾ ਤੇ ਤਾਂ ਸਾਡੇ ਨਿਸ਼ਾਨੇ ਤੇ ਸੀਗਾ। ਇਹ ਤਾਂ ਭਾਈਚਾਰੇ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਕਿ ਆਪਣੇ ਮੁੰਡਿਆਂ ਨੇ ਇਹ ਕਦਮ ਕਿਉਂ ਚੁੱਕਿਆ, ਉਹਨਾਂ ਦੀ ਕੀ ਮਜਬੂਰੀ ਸੀ, ਕੋਈ ਮਜਬੂਰੀ ਵਸ ਸੀ ਜਾਂ ਕੋਈ ਹੋਰ ਉਹਨਾਂ ਤੋਂ ਧੱਕੇ ਨਾਲ ਕਰਾਇਆ ਗਿਆ, ਕਿਉਂ? ਪਰ ਇਹ ਪਹਿਲਾਂ ਹੀ ਜੇ ਕੋਈ ਗੱਲ ਨਿਕਲੇ ਨਾ, ਅਧਿਕਾਰਕ ਤੌਰ ਤੇ ਪੁਸ਼ਟੀ ਨਾ ਹੋਵੇ ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਨੈਰੇਟਿਵ ਘੜੇ ਜਾਂਦੇ ਤੇ ਇਹਦਾ ਮਤਲਬ ਹੈ ਕਿ ਉਹ ਬਿਰਤਾਂਤ, ਉਹ ਨੈਰੇਟਿਵ ਕਿਸੇ ਨਾ ਕਿਸੇ ਨੂੰ ਸ਼ੈਲਟ ਕਰ ਰਿਹਾ, ਕਿਸੇ ਨਾ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਇੱਕ ਵਾਰ ਫਿਰ ਮਿਲਾਨੀ ਜੋਲੀ ਨੇ ਇਸ ਮਾਮਲੇ ਦੇ ਵਿੱਚ ਟਿੱਪਣੀ ਕਰਕੇ ਭਾਰਤ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਲਿਆ ਖੜਾ ਕੀਤਾ। ਦੂਜੇ ਪਾਸੇ ਇੱਕ ਯੂਰਪ ਦੇ ਵਿੱਚ
ਇੱਕ ਸਿੱਖ ਪਰਿਵਾਰ ਦੇ ਨਾਲ ਧੱਕਾ ਹੋਇਆ। ਯੂਰੋਸਟਾਰ ਟ੍ਰੇਨ ਦੇ ਸਟਾਫ ਨੇ ਉਹਨਾਂ ਨੂੰ ਕਿਰਪਾਨਾਂ ਜਿਹੜਾ ਲਾਉਣ ਦੇ ਲਈ ਕਿਹਾ ਸੀਗਾ ਤੇ ਪਰਿਵਾਰ ਦਾ ਛੋਟਾ ਬੱਚਾ ਸੀਗਾ ਜਿਹੜਾ, ਉਹ ਇਹ ਸਾਰਾ ਕੁਛ ਦੇਖ ਕੇ ਡਰ ਗਿਆ। ਪਰਿਵਾਰ ਦੀ ਇੱਕ ਔਰਤ ਨੇ, ਕਰਨ ਕੌਰ, ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਨੂੰ ਇਹ ਲੱਗਿਆ ਕਿ ਸ਼ਾਇਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਉਸ ਤੋਂ ਬਾਅਦ ਉਹ ਡਰ ਗਿਆ। ਪੈਰਿਸ ਤੋਂ ਬੈਡਫੋਰਡਸ਼ਾਇਰ ਜਿਹੜਾ ਇੱਕ ਇਲਾਕਾ ਪੈਂਦਾ, ਉੱਥੇ ਇਹ ਪਰਿਵਾਰ ਆਪਣੇ ਘਰ ਨੂੰ ਪਰਤ ਰਿਹਾ ਸੀਗਾ ਤੇ ਜਦੋਂ ਇਹ ਟ੍ਰੇਨ ਦੇ ਵਿੱਚ ਚੜ੍ਹਨ ਲੱਗਿਆ ਤਾਂ ਉਦੋਂ ਉਹਨਾਂ ਨੂੰ ਕਿਰਪਾਨਾਂ ਲਾਉਣ ਦੇ ਲਈ ਕਿਹਾ ਗਿਆ, ਜਿਹੜਾ ਕਿ ਧਾਰਮਿਕ ਚਿੰਨ੍ਹ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਸਿੱਖ ਦੇ ਲਈ, ਜਿਹੜਾ ਜਿਹਨੇ ਵੀ ਅੰਮ੍ਰਿਤ ਛਕਿਆ ਉਹਦੇ ਲਈ ਇਹ ਜ਼ਰੂਰੀ ਹੈ ਧਾਰਮਿਕ ਤੌਰ ਤੇ। ਤਾਂ ਯੂਰੋਸਟਾਰ ਜਿਹੜੀ ਕਿ ਉੱਥੋਂ ਦੀ ਇੱਕ ਹਾਈ ਸਪੀਡ ਟ੍ਰੇਨ ਸਰਵਿਸ ਹੈ, ਉਹ ਨਾ ਕਿ ਸ਼ਹਿਰ ਦਾ ਨਾਂ ਨਹੀਂ ਗਾ ਇਹ। ਉਹਨਾਂ ਨੇ ਇਹ ਕਿਹਾ ਕਿ ਰੇਲ ਆਪਰੇਟਰ ਦੀ ਵੈਬਸਾਈਟ ਤੇ ਜਾਂਚ ਵੀ ਕੀਤੀ, ਪਰ ਉਹਨਾਂ ਨੇ ਕੋਈ ਧਾਰਮਿਕ ਕਿਰਪਾਨ ਤੇ ਪਾਬੰਦੀ ਹੋਣ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਤੇ ਨਾ ਹੀ ਕੋਈ ਅਜਿਹੀਆਂ ਚੀਜ਼ਾਂ ਦੀ ਲਿਸਟ ਦੇ ਵਿੱਚ ਸੀਗਾ ਜਿਹਦੇ ਨਾਲ ਇਹਨੂੰ ਲੈ ਕੇ ਜਾਣ ਤੇ ਪਾਬੰਦੀ ਲਾਈ ਹੋਵੇ। ਪਰ ਕਹਿੰਦੇ ਕਿ ਜਦੋਂ ਅਸੀਂ ਚੜ੍ਹਨ ਲੱਗੇ ਤਾਂ ਉਦੋਂ ਉਹਨਾਂ ਨੇ ਸਾਨੂੰ ਰੋਕਿਆ ਤੇ ਉਹ ਕਹਿੰਦੇ ਕਿ ਤੁਹਾਨੂੰ ਟ੍ਰੇਨ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਇਹ ਜਿਹੜੇ ਤੁਹਾਡੇ ਧਾਰਮਿਕ ਤੌਰ ਤੇ ਚਿੰਨ੍ਹ ਨੇ, ਤੁਹਾਡੇ ਧਾਰਮਿਕ ਤੌਰ ਤੇ ਜਿਹੜੀ ਤੁਹਾਡੀ ਇੱਕ ਆਦਤ ਹੈ, ਇਹ ਤੁਹਾਨੂੰ ਕਿਰਪਾਨਾਂ ਲਾਉਣੀਆਂ ਪੈਣਗੀਆਂ ਤੇ ਉਹ ਕਹਿੰਦੇ ਕਿ ਤੁਸੀਂ ਇੱਕ ਟਰੇ ਦੇ ਵਿੱਚ ਰੱਖੋ ਇਹਨਾਂ ਨੂੰ। ਤੇ ਇੱਕ ਮੈਨੇਜਰ ਨੂੰ ਵੀ ਉਹਨਾਂ ਨੇ ਸੱਦਿਆ, ਪਰਿਵਾਰ ਨੇ, ਸਿੱਖ ਪਰਿਵਾਰ ਨੇ, ਤੇ ਪਰ ਉਹ ਕਹਿੰਦੇ ਕਿ ਸਾਨੂੰ ਰੱਖਣੀਆਂ ਪਈਆਂ ਕਿਰਪਾਨਾਂ ਟਰੇ ਦੇ ਵਿੱਚ, ਪਰ ਅਸੀਂ ਵਿਰੋਧ ਕਰਨਾ ਜਾਰੀ ਰੱਖਿਆ। ਕਹਿੰਦੇ ਕਿ ਸਾਡਾ ਬੱਚਾ ਇਸੇ ਦੌਰਾਨ ਬੜੇ ਬੁਰੇ ਤਰੀਕੇ ਨਾਲ ਡਰ ਗਿਆ, ਰੋਣ ਲੱਗਿਆ, ਉਹ ਡਰਿਆ ਹੋਇਆ ਸੀ। ਸਾਨੂੰ, ਉਹ ਕਹਿੰਦੇ ਕਿ ਉਹਨੂੰ ਲੱਗਿਆ ਕਿ ਸ਼ਾਇਦ ਉਹ ਗ੍ਰਿਫਤਾਰ ਕਰ ਲੈਣਗੇ, ਪਰ ਕਹਿੰਦੇ ਕਿ ਸਾਨੂੰ ਅੰਦਰੋਂ ਬਹੁਤ ਗੁੱਸਾ ਚੜਿਆ ਹੋਇਆ ਸੀ। ਉਹ ਕਹਿੰਦੇ ਕਿ ਅਸੀਂ ਪਹਿਲਾਂ ਵੀ ਪੈਰਿਸ ਤੋਂ ਲੰਡਨ ਦੇ ਰਾਹੀਂ, ਟ੍ਰੇਨ ਰਾਹੀਂ ਸਫ਼ਰ ਕਰ ਚੁੱਕੇ ਲੰਡਨ ਤੱਕ ਦਾ, ਪਰ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਪਹਿਲੀ ਵਾਰੀ ਕਰਨਾ ਪਿਆ। ਉਹ ਕਹਿੰਦੇ ਕਿ ਪਹਿਲੀ ਵਾਰ ਆ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਕਿਰਪਾਨ ਬਿਲਕੁਲ ਵੀ ਆਪਣੇ ਨਾਲ ਨਹੀਂ ਸੀ ਰੱਖ ਸਕਦੀ, ਪਰ ਮੈਂ ਹੈਰਾਨ ਸੀ, ਪਰੇਸ਼ਾਨ ਸੀ ਤੇ ਮੈਨੂੰ ਗੁੱਸਾ ਵੀ ਬਹੁਤ ਆਇਆ। ਯੂਰੋਸਟਾਰ ਦੇ ਵਿੱਚ ਖੰਜਰ ਨੂੰ ਲੈ ਕੇ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੈ, ਪਰ ਕਹਿੰਦੇ ਕਿ ਮੈਂ ਮੈਨੇਜਰ ਨੂੰ ਵੀ ਕਿਹਾ, ਡਰਾਈਵਰ ਨੂੰ ਵੀ ਕਿਹਾ ਕਿ ਇਹ ਕੋਈ ਖੰਜਰ ਨਹੀਂ ਹੈ, ਸਾਡੇ ਧਾਰਮਿਕ ਚਿੰਨ੍ਹ ਆ, ਅਸੀਂ ਧਾਰਮਿਕ ਤੌਰ ਤੇ ਇਹਨੂੰ ਪਹਿਨਦੇ ਹਾਂ ਤੇ ਇਹਨੂੰ ਅਸੀਂ ਆਪਣੇ ਜੁੱਸੇ ਤੋਂ, ਜਿਉਂਦੇ ਜੀ ਆਪਣੇ ਸਰੀਰ ਤੋਂ ਅੱਡ ਨਹੀਂ ਕਰ ਸਕਦੇ। ਪਰ ਕਹਿੰਦੇ ਕਿ ਸਾਨੂੰ ਉਹਨੇ ਬਿਠਾਤਾ, ਫਸਟ ਕਲਾਸ ਦੇ ਵਿੱਚ ਦਿੱਤਾ, ਪਰ ਇਹ ਪਹਿਨਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਦਿੱਤੀ ਗਈ ਤੇ ਸਾਨੂੰ ਇਹ ਲੱਗਿਆ ਕਿ ਯੂਰੋਸਟਾਰ ਇੱਕ ਅਜਿਹੀ ਨੀਤੀ ਬਣਾ ਰਿਹਾ ਜਿਹਦੇ ਚੋਂ ਨਸਲਵਾਦ ਦੀ ਬੋ ਆਉਂਦੀ ਹੈ। ਦਵਿੰਦਰਜੀਤ ਜਿਹੜੇ ਕਿ ਉੱਥੇ ਇਹਨਾਂ ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਸਲਾਹਕਾਰ ਨੇ, ਉਹ ਕਹਿੰਦੇ ਕਿ 2010 ਤੋਂ ਕੌਮਾਂਤਰੀ ਹਵਾਈ ਨਿਯਮਾਂ ਨੇ ਵੀ ਅੰਮ੍ਰਿਤਧਾਰੀ ਜਿਹੜੇ ਸਿੱਖ ਯਾਤਰੀ ਆ ਉਹਨਾਂ ਨੂੰ ਹਵਾਈ ਜਹਾਜ਼ ਦੇ ਵਿੱਚ ਉਡਾਣ ਭਰਨ ਵੇਲੇ ਛੋਟੀ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਸੀ ਤੇ ਯੂਕੇ ਤੋਂ ਬਾਹਰ ਨਿਕਲਣ ਵੇਲੇ ਵੀ ਕਹਿੰਦੇ ਕਿ ਮੈਂ ਹਮੇਸ਼ਾ ਕਿਰਪਾਨ ਪਹਿਨੀ ਹੈ ਤੇ ਯੂਰੋਸਟਾਰ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਉਹਨਾਂ ਦੀ ਇਹ ਨੀਤੀ ਜੱਗੋਂ ਪਰੇ ਹੈ ਤੇ ਇਹਦੇ ਵਿੱਚੋਂ ਨਸਲਵਾਦ ਦੀ ਜਿਹੜੀ ਬਦਬੂ ਆਉਂਦੀ ਹੈ। ਤੇ ਯੂਰੋਸਟਾਰ ਦੇ ਇੱਕ ਜਿਹੜਾ ਬੁਲਾਰਾ, ਉਹਨੇ ਵੀ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਜਿਹੜੇ ਨਿਰਧਾਰਤ ਸੁਰੱਖਿਆ ਨਿਯਮ ਨੇ ਉਹਨਾਂ ਦੇ ਤਹਿਤ ਕੁਝ ਪ੍ਰਕਾਰ ਦੇ ਬਲੇਡ ਲੈ ਕੇ ਜਾਣ ਦੀ ਆਗਿਆ ਅਸੀਂ ਦੇ ਸਕਦੇ ਹਾਂ, ਇਸ ਤੋਂ ਅੱਗੇ ਅਸੀਂ ਨਹੀਂ ਦੇ ਸਕਦੇ। ਸੋ ਤਿੱਖੇ ਔਜ਼ਾਰਾਂ ਨੂੰ ਕਹਿੰਦੇ ਕਿ ਅਸੀਂ ਸਫ਼ਰ ਦੇ ਵਿੱਚ ਨਾਲ ਲੈ ਕੇ ਜਾਣ ਦੀ ਆਗਿਆ ਸਾਨੂੰ ਨਹੀਂ ਹੈ। ਤੁਸੀਂ ਦੇਖੋ ਕਿ ਦੁਨੀਆ ਭਰ ਦੇ ਵਿੱਚ ਇਹ ਅੱਜ ਦੀਆਂ ਨਹੀਂ ਘਟਨਾਵਾਂ, ਦੁਨੀਆ ਭਰ ਦੇ ਵਿੱਚ ਜਦੋਂ ਤੋਂ ਸਿੱਖਾਂ ਨੇ ਕੌਮਾਂਤਰੀ ਪੱਧਰ ਤੇ, ਚਾਹੇ ਉਹ ਸਦੀਆਂ ਪਹਿਲਾਂ ਦੀ ਗੱਲ ਹੈ, ਉਦੋਂ ਤੋਂ ਉਹ ਜੱਦੋ-ਜਹਿਦ ਕਰ ਰਹੇ ਆ। ਪੰਜਾਬੀ ਰੇਡੀਓ USA ਤੇ ਇੱਕ ਡਾਕੂਮੈਂਟਰੀ ਬਣਾਈ ਗਈ ਹੈ ਗਦਰੀ ਬਾਬਿਆਂ ਦੇ ਉੱਤੇ, YouTube ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ, ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ। ਉੱਥੇ ਜਾ ਕੇ ਇਤਿਹਾਸ ਵੇਖੋ, ਇਤਿਹਾਸ ਪੜ੍ਹੋ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ, ਇੱਕ ਦਿਨ ਭਾਈ ਮੇਵਾ ਸਿੰਘ ਲੋਪੋਕੇ, ਉਹਨਾਂ ਦੇ ਬਾਰੇ ਗੁਰਿੰਦਰ ਸਿੰਘ ਧਾਲੀਵਾਲ ਆਪਣੇ ਨਾਲ ਜੁੜੇ ਸੀਗੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਧ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਅੱਜ ਤੋਂ 120-25 ਸਾਲ ਪਹਿਲਾਂ ਸਿੱਖਾਂ ਨੂੰ ਕਿੱਡੀ ਵੱਡੀ ਜੱਦੋ-ਜਹਿਦ ਕਰਨੀ ਪਈ ਸਿਵਲ ਰਾਈਟਸ ਲੈਣ ਵਾਸਤੇ। ਇੱਥੋਂ ਦੇ ਪ੍ਰਬੰਧਨ ਨੂੰ ਕਹਿ ਲਓ, ਇੱਥੋਂ ਦੀਆਂ ਸਰਕਾਰਾਂ ਨੂੰ ਕਹਿ ਲਓ, ਇੱਥੋਂ ਦੇ ਲੋਕਾਂ ਨੂੰ ਦੱਸਣ ਵਾਸਤੇ ਕਿ ਬਾਈ ਅਸੀਂ ਕੀ ਹਾਂ, ਸਾਡੀ ਧਾਰਮਿਕ ਅਕਾਦਤ ਕੀ ਹੈ, ਕਿਵੇਂ ਅਸੀਂ ਦੁਨੀਆ ਨਾਲੋਂ ਲਹਿਦੇ ਹਾਂ। ਹੁਣ ਦੇਖੋ, ਪਿਛਲੇ ਦਿਨੀ ਆਪਾਂ ਚਰਚਾ ਵੀ ਕੀਤੀ ਸੀ ਨਾ ਕਿ ਬੋਨੀ ਸਿੰਘ ਅਜਨਾਲਾ ਵਰਗੇ ਲੋਕ, ਤਰਨਜੀਤ ਸਿੰਘ ਸੰਧੂ ਜਿਹੜੇ ਕਿ ਉੱਥੇ ਪ੍ਰਚਾਰ ਕਰ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਭਾਜਪਾ ਦੇ ਉਮੀਦਵਾਰ ਨੇ, ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਬੋਨੀ ਅਜਨਾਲਾ ਕਹਿੰਦਾ ਕਿ ਸਿੱਖ ਇੱਕ ਛੋਟਾ ਧਰਮ ਹੈ, ਜਦਕਿ ਮੈਂ ਕਹਿੰਦਾ ਕਿ ਧਰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਪਰ ਆਪਣੇ ਹੀ ਧਰਮ ਨੂੰ ਛੋਟਾ ਕਰਕੇ ਕਹਿਣਾ ਕਿਸੇ ਨੂੰ, ਇਹ ਮਾੜੀ ਗੱਲ ਆ। ਹਰ ਇੱਕ ਨੂੰ ਆਪਣੀ ਧਾਰਮਿਕ ਅਕਾਦਤ ਮੁਤਾਬਕ ਮੁਬਾਰਕ, ਭਾਵੇਂ ਕੋਈ ਜੈਨੀ ਹੈ, ਕੋਈ ਬੋਧੀ ਹੈ, ਕੋਈ ਪਾਰਸੀ ਹੈ, ਕੋਈ ਮੁਸਲਮਾਨ ਭਰਾ ਹੈ, ਕੋਈ ਕਿਸੇ ਵੀ ਭਾਈਚਾਰੇ 'ਚੋਂ ਕੋਈ ਭਰਾ ਆਉਂਦਾ, ਸਾਨੂੰ ਉਹਦੀ ਧਾਰਮਿਕ ਅਕਾਦਤ ਤੇ ਕੋਈ ਕਿੰਤੂ ਨਹੀਂ ਹੋਣਾ ਚਾਹੀਦਾ, ਕਿੰਤੂ ਨਹੀਂ ਕਰਨਾ ਚਾਹੀਦਾ। ਪਰ ਅਸੀਂ ਆਪ ਹੀ ਛੋਟਾ ਕਹਿ ਰਹੇ ਹਾਂ। ਸਾਡੇ ਸਿੱਖ ਭਰਾਵਾਂ ਦੀਆਂ, ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਕਰਤੀਆਂ ਇਸ ਗੱਲ ਦੇ ਮਾਰਿਆਂ ਨੇ ਕਿ ਇਹ ਵਿਲੱਖਣ ਕੌਮ ਹੈ, ਇਹ ਦੁਨੀਆ ਤੋਂ ਨਿਆਰਾ ਪੰਥ ਹੈ।
ਸਦੀਆਂ ਤੋਂ ਕੁਰਬਾਨੀਆਂ ਕਰ ਰਹੇ ਨੇ ਸਾਡੇ ਪਹਿਲਾਂ ਗੁਰੂ ਸਾਹਿਬਾਨ, ਫਿਰ ਉਸ ਤੋਂ ਬਾਅਦ ਸਾਡੇ ਯੋਧੇ, ਨਿਧੜਕ ਯੋਧੇ, ਫਿਰ ਸੂਰਬੀਰ ਸਾਡੇ, ਉਹਨਾਂ ਨੇ ਦੱਸਣ ਆਸਤੇ। ਪਰ ਇੱਥੇ ਸਾਡੇ ਹੀ ਲੋਕ, ਇੱਥੋਂ ਵਿੱਚੋਂ ਹੀ ਕੋਈ ਲੋਕ, ਹੁਣ ਉਹ ਕੋਈ ਬਾਹਰੋਂ ਤਾਂ ਹੈ ਨੀ ਗਾ ਬੋਨੀ ਅਜਨਾਲਾ, ਉਹ ਸਾਨੂੰ ਹੀ ਛੋਟਾ ਕਰਕੇ ਦੱਸ ਰਿਹਾ। ਪਰ ਖੈਰ, ਹੁਣ ਵੀ ਬਹੁਤ ਸਾਰੇ ਖਿੱਤੇ ਅਜਿਹੇ ਨੇ ਜਿੱਥੇ ਸਿੱਖਾਂ ਨੂੰ ਆਪਣੇ ਧਾਰਮਿਕ ਵਸਤਰਾਂ ਕਰਕੇ, ਧਾਰਮਿਕ ਪਹਿਰਾਵੇ ਕਰਕੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਔਰ ਹਮੇਸ਼ਾ ਉਹਦੇ ਵਿੱਚੋਂ ਲੋਕ ਆਪਣੀ ਗੱਲ ਰੱਖ ਕੇ, ਸਿੱਖ ਆਪਣੀ ਗੱਲ ਰੱਖ ਕੇ ਨਿਕਲੇ ਨੇ, ਔਰ ਉਹਨਾਂ ਨੇ ਉਸ ਗੱਲ ਦੇ ਵਿੱਚੋਂ, ਉਸ ਮਸਲੇ ਦੇ ਵਿੱਚੋਂ ਹਮੇਸ਼ਾ ਜਿੱਤ ਹਾਸਲ ਕੀਤੀ। ਆਪਣੀ ਗੱਲ ਸ਼ਾਲੀਨ ਤਰੀਕੇ ਨਾਲ, ਆਪਣੀ ਗੱਲ ਸ਼ਾਨਦਾਰ ਤਰੀਕੇ ਨਾਲ, ਆਪਣੀ ਗੱਲ, ਆਪਣੀ ਧਾਰਮਿਕ ਭਾਵਨਾਵਾਂ ਤੇ ਆਪਣੇ ਧਾਰਮਿਕ ਪਹਿਰਾਵੇ ਬਾਰੇ ਉਹਨਾਂ ਨੇ ਦੁਨੀਆ ਨੂੰ ਦੱਸਿਆ। ਪਰ ਇਹ ਤਾਂ ਚਲੋ ਲੋਕ ਨੇ, ਯੂਰੋਸਟਾਰ ਵਰਗੀ ਟ੍ਰੇਨ ਸਰਵਿਸ ਆ ਜਿੱਥੇ ਮੈਨੇਜਰ ਨੂੰ ਨਹੀਂ ਪਤਾ ਹੋਣਾ, ਡਰਾਈਵਰ ਨੂੰ ਨਹੀਂ ਪਤਾ ਹੋਣਾ। ਪਰ ਆਪਾਂ ਪੰਜਾਬ, ਆਪਣੇ ਪੰਜਾਬ ਦੇ ਵਿੱਚ ਹੀ ਦੇਖ ਲਓ, ਜਦੋਂ ਸਟੂਡੈਂਟਸ ਪੇਪਰ ਦਿੰਦੇ ਆ, ਉਹਨਾਂ ਦੇ ਕੜੇ ਲੁਹਾ ਜਾਂਦੇ ਆ। ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕੜਾ ਨਹੀਂ ਪਾ ਸਕਦੇ। ਅਕ ਹੁਣ ਚੱਲ ਪੈਣਗੀਆਂ ਪ੍ਰੀਖਿਆਵਾਂ, ਮਾਰਚ, ਅਪ੍ਰੈਲ ਦੇ ਵਿੱਚ ਚੱਲ ਪੈਣੀਆਂ, ਕਈ ਤਰ੍ਹਾਂ ਦੇ ਬੋਰਡ ਨੇ, ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਨੇ, ਇਮਤਿਹਾਨ ਨੇ। ਉਹ ਜਦੋਂ ਜਾਂਦੇ ਨੇ ਦਿੱਲੀ ਵਰਗੇ, ਗ੍ਰੇਟਰ ਨੋਇਡਾ ਵਰਗੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ, ਮੈਟਰੋ ਸਿਟੀਜ਼ ਦੇ ਵਿੱਚ, ਉੱਥੇ ਦੱਸਣਾ ਪੈਂਦਾ ਹੈ ਅਕਲ ਦੇ ਅੰਨ੍ਹਿਆਂ ਨੂੰ, ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਹੈ, ਕਿ ਭਾਈ ਇਹ ਸਾਡੇ ਧਾਰਮਿਕ ਚਿੰਨ੍ਹ ਨੇ। ਦਿੱਲੀ ਦੀ ਪੁਲਿਸ ਦੇ ਇੱਕ ਬੰਦੇ ਨੇ ਇੱਕ ਸਿੰਘ ਨੂੰ, ਇੱਕ ਨਿਹੰਗ ਸਿੰਘ ਨੂੰ ਇਸ ਕਰਕੇ ਰੋਕਤਾ ਸੀ ਟ੍ਰੇਨ ਚੜ੍ਹਨ ਤੋਂ, ਕਿਉਂਕਿ ਉਹਨੇ ਕਿਰਪਾਨ ਲੰਬੀ ਪਹਿਨੀ ਹੋਈ ਸੀ, ਕਿਰਪਾਨ ਵੱਡੀ ਸੀ, ਪਾਈ ਹੋਈ ਗਾਤਰਾ ਜਿਹਦੇ ਕਹਿ ਦਿੰਦੇ ਆਪਾਂ। ਬਾਅਦ ਦੇ ਵਿੱਚ ਉਹ ਬੰਦੇ ਨੂੰ ਮਾਫ਼ੀ ਮੰਗਣੀ ਪਈ। ਉਹਨੂੰ ਦੱਸਿਆ ਗਿਆ, ਚਲੋ ਇੰਨਾ ਕੰਮ ਤਾਂ ਕਈ ਵਾਰੀ ਦਿੱਲੀ ਕਮੇਟੀ ਵਾਲੇ ਵੀ ਕਰ ਦਿੰਦੇ ਆ, ਹੋਰ ਤਾਂ ਉਹਨਾਂ ਨਾਲ ਆਪਣੇ ਬਥੇਰੇ, ਉਹਨਾਂ ਨੇ ਕਈ ਗਲਤ ਕੰਮਾਂ ਨੂੰ ਵੀ, ਭਾਜਪਾ ਨੂੰ ਵੀ ਉਤਸ਼ਾਹਿਤ ਕੀਤਾ ਹੋਣਾ, ਆਰਐਸਐਸ ਦੇ ਅੜਿੱਕੇ ਵੀ ਚੜ੍ਹੇ ਹੋਣੇ ਆ। ਪਰ ਉਹ ਦਿੱਲੀ ਕਮੇਟੀ ਵਾਲੇ ਇਸ ਮਾਮਲੇ ਦੇ ਵਿੱਚ ਥੋੜ੍ਹਾ ਜਿਹਾ ਤਕੜੇ ਵਗੇ। ਉਹਨਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ। ਕੁਛ ਘੰਟਿਆਂ ਦੇ ਵਿੱਚ ਹੀ ਉਸ ਪੁਲਿਸ ਮੁਲਾਜ਼ਮ ਨੂੰ ਮਾਫ਼ੀ ਮੰਗਣੀ ਪਈ। ਹੁਣ ਚਲੋ ਮਾਫ਼ੀ ਤਾਂ ਮੰਗ ਲਈ, ਪਰ ਅੱਗੇ ਤੋਂ ਨਾ ਵਾਪਰੇ ਇਹਦੇ ਲਈ ਕੀ ਸ਼ੋਰਟੀ ਹੈ? ਪਰ ਜਿਹੜੇ ਬੰਦੇ ਨੂੰ ਤੰਗ ਕੀਤਾ, ਪਰੇਸ਼ਾਨ ਕੀਤਾ, ਮੈਂਟਲੀ ਹਰਾਸ ਕੀਤਾ, ਉਹਦੀ ਟ੍ਰੇਨ ਲੰਘ ਗਈ, ਉਹਦੇ ਲਈ ਕੀ ਪ੍ਰਬੰਧ ਹੈ? ਸੋ ਇਹ ਆਪਾਂ ਕਈ ਚੀਜ਼ਾਂ ਨਾ, ਕਈ ਵੱਡੇ ਗੁਨਾਹ ਜਿਹੜੇ ਨੇ, ਉਹਨਾਂ ਨੂੰ ਮਾਫ਼ੀਆਂ ਦੇ ਤਹਿਤ ਹੀ ਛੱਡ ਦਿੰਦੇ ਹਾਂ, ਪਰ ਇਹ ਛੱਡਣੇ ਨਹੀਂ ਜਾਣੇ ਚਾਹੀਦੇ। ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੀ ਤੁਸੀਂ ਇਹ ਵਰਦੀ ਪਾਈ ਹੈ, ਇਹ ਵਰਦੀ ਪਾਉਣ ਵੇਲੇ ਜਿਹੜੀ ਤੁਸੀਂ ਸਹੁੰ ਚੱਕੀ ਹੈ, ਉਹ ਸੈਕੂਲਰਿਜ਼ਮ ਦੀ ਚੱਕੀ ਹੈ। ਇਹ ਵਰਦੀ ਦੇ ਲਈ ਜਿਹੜਾ ਟੈਕਸ ਆਉਂਦਾ, ਉਹ ਸਾਰੇ ਹੀ ਦਿੰਦੇ ਆ, ਬੋਧੀ ਵੀ ਦਿੰਦਾ, ਜੈਨੀ ਵੀ ਦਿੰਦਾ, ਸਿੱਖ ਵੀ ਦਿੰਦਾ, ਹਿੰਦੂ ਵੀ ਦਿੰਦਾ, ਮੁਸਲਮਾਨ ਵੀ ਦਿੰਦਾ। ਸੋ ਤੁਹਾਨੂੰ ਕੋਈ ਅਧਿਕਾਰ ਨਹੀਂ ਗਾ ਕਿ ਜੇ ਕੋਈ ਸੜਕ ਤੇ ਕੋਈ ਨਮਾਜ਼ ਅਦਾ ਕਰ ਰਿਹਾ ਤੇ ਉਹਨੂੰ ਠੁੱਡੇ ਮਾਰਨ ਦਾ। ਤੁਸੀਂ ਕੋਈ ਹਿੰਦੂਆਂ ਦੇ ਜਾਂ ਬੋਧੀਆਂ ਦੇ, ਜੈਨੀਆਂ ਦੇ, ਪਾਰਸੀਆਂ ਦੇ ਪੁਲਿਸ ਮੁਲਾਜ਼ਮ ਨਹੀਂ ਗੇ, ਤੁਸੀਂ ਲੋਕਾਂ ਦੇ ਆ। ਲੋਕਾਂ ਦੀ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਪਰ ਤੁਸੀਂ ਕਿਸੇ ਘੱਟ ਗਿਣਤੀ ਫਿਰਕੇ ਭਾਈਚਾਰੇ ਨੂੰ ਤੁਸੀਂ ਠੁੱਡੇ ਮਾਰਦੇ ਹੋ, ਜਦੋਂ ਸੜਕ ਤੇ ਆਪਣੀ ਧਾਰਮਿਕ ਇਕਾਦਤ ਭੇਟ ਕਰਦੇ, ਜਿਹੜਾ ਕਿ ਬਹੁਤ ਨਿੰਦਣਯੋਗ, ਬਹੁਤ ਘਟੀਆ ਪੱਧਰ ਦਾ ਵਰਤਾਰਾ ਕਿਹਾ ਜਾ ਸਕਦਾ ਹੈ। ਭਾਜਪਾਈ ਉਮੀਦਵਾਰਾਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਹੰਸਰਾਜ ਹੰਸ ਉਹ ਚੋਣ ਪ੍ਰਚਾਰ ਕਰ ਰਹੇ ਸੀ ਹਰੀਕੇ ਕਲਾਂ ਪਿੰਡ ਦੇ ਵਿੱਚ, ਦੋਦੇ ਦੇ ਵਿੱਚ, ਤੇ ਇੱਥੇ ਉਹਨਾਂ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ। ਲੋਕਾਂ ਨੇ ਕਿਹਾ, ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਤੇ ਤਸ਼ੱਦਦ ਕਰਨ ਸੰਬੰਧੀ ਸਵਾਲ ਕਰਦੇ ਹਾਂ ਤਾਂ ਪੁਲਿਸ ਸਾਨੂੰ ਸਵਾਲ ਨਹੀਂ ਕਰਨ ਦਿੰਦੀ। ਇਸੇ ਤਰ੍ਹਾਂ ਪਰਮਪਾਲ ਕੌਰ ਮਲੂਕਾ ਨੂੰ ਪਿੰਡ ਵੜੈਂਖੇੜਾ ਦੇ ਵਿੱਚ ਬਹੁਤ ਵਿਰੋਧ ਕਰਨਾ ਪਿਆ, ਤੇ ਹੋਰ ਕਈ ਭੁੱਲਰਵਾਲਾ ਪਿੰਡ ਦੇ ਵਿੱਚ ਵੀ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਕਰਮਜੀਤ ਅਨਮੋਲ ਨੂੰ ਵੀ ਪਿੰਡ ਭੁੱਟੀ ਵਾਲਾ, ਜਿਹੜਾ ਕਿ ਗਿੱਦੜਬਾਹਾ ਦੇ ਵਿੱਚ ਪੈਂਦਾ ਹੈ, ਉੱਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਗਿਲਜੇਵਾਲਾ ਦੇ ਵਿੱਚ ਵੀ 2016 ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਏ ਬੇਰੁਜ਼ਗਾਰਾਂ ਨੇ ਅਨਮੋਲ ਦਾ ਵਿਰੋਧ ਕਰਦਿਆਂ ਮੰਗ ਪੱਤਰ ਦਿੱਤਾ। ਅਨਮੋਲ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਮਸਲਾ ਜਲਦੀ ਮੁੱਖ ਮੰਤਰੀ ਦੇ ਨਾਲ ਸਾਂਝਾ ਕਰਨਗੇ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।